ਦੁਨੀਆ ਦਾ ਹਰ ਗੁਰਸਿੱਖ ਆਪਣੀ ਅਰਦਾਸ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਮੰਗ ਰੋਜ਼ਾਨਾ ਆਪਣੇ ਰੱਬ ਅੱਗੇ ਕਰਦਾ ਹੈ। ਇਸ ਅਮਰ ਯਾਦਗਾਰ ਤੇ ਇਸ ਮਹਾਨ ਤੀਰਥ ਅਸਥਾਨ ਅੰਮ੍ਰਿਤਸਰ ਸਾਹਿਬ ਜੀ ਦਾ ਤੋਹਫਾ ਸਿੱਖ ਜਗਤ ਨੂੰ ਦੇਣ ਵਾਲੇ ਮਹਾਨ ਚੌਥੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ, ਜਿਨ੍ਹਾਂ ਦਾ ਜਨਮ ਸਥਾਨ ਵੇਖਣ ਲਈ ਅੱਜ ਅਸੀਂ ਚੂਨਾ ਮੰਡੀ ਲਾਹੌਰ ਪਹੁੰਚੇ ਹਾਂ। ਆਪ ਜੀ ਦਾ ਜਨਮ 24 ਸਤੰਬਰ ਸਨ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਭਾਈ ਹਰਦਾਸ ਜੀ ਦੇ ਘਰ ਹੋਇਆ। ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਪਿਆਰ ਨਾਲ ਜੇਠਾ ਕਰਕੇ ਬੁਲਾਉਂਦੇ। ਆਪ ਜੀ ਦੇ ਬਚਪਨ ਤੋਂ ਹੀ ਆਪ ਜੀ ਦੇ ਘਰ ਇੰਤਹਾਈ ਗਰੀਬੀ ਤੇ ਮੁਫਲਸੀ ਦਾ ਆਲਮ ਸੀ। ਆਪ ਜੀ ਹਜੇ 3 ਹੀ ਵਰਿਆਂ ਦੇ ਹੋਏ ਸਨ ਕਿ ਆਪ ਜੀ ਦੀ ਮਾਤਾ ਸਵਰਗਵਾਸ ਹੋ ਅਤੇ ਸਿਰਫ 7 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਬਚਪਨ ਤੋਂ ਹੀ ਜਿੱਥੇ ਗਰੀਬੀ ਤੇ ਮੁਫਲਸੀ ਦੇ ਨਾਲ ਨਾਲ ਯਤੀਮੀ ਤੇ ਮਸਕੀਨੀ ਵੀ ਤੁਹਾਡੇ ਮੁਕੱਦਰ ਵਿੱਚ ਆਈ, ਉੱਥੇ ਹੀ ਇਰਦ ਗਿਰਦ ਦੇ ਲੋਕ ਤੇ ਰਿਸ਼ਤੇਦਾਰ ਤੁਹਾਡੇ ਤੇ ਬਦਕਿਸਮਤ ਗਵਾਰ ਤੇ ਹੋਰ ਲੱਖਾਂ ਤੋਹਮਤਾਂ ਲਾ ਦਿੰਦੇ। ਇਸ ਮੁਸ਼ਕਿਲ ਦੀ ਘੜੀ ਵਿੱਚ ਤੁਹਾਡੀ ਨਾਨੀ ਤੁਹਾਨੂੰ 2 ਜੋੜਿਆਂ ਦੇ ਨਾਲ ਪਿੰਡ ਬਾਸਰ ਕੇ ਲੈ ਆਏ। ਸਮਾਂ ਪਾ ਕੇ ਆਪ ਜੀ ਬਾਸਰ ਕੇ ਤੋਂ ਗੋਵਿੰਦਵਾਲ ਸਾਹਿਬ ਆ ਗਏ। ਉਸ ਵੇਲੇ ਤੀਸਰੇ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਗੁਰਤਾ ਗਦੀ ਤੇ ਬਿਰਾਜਮਾਨ ਸਨ। ਆਪ ਜੀ ਦੀ ਵੱਖਰੀ ਸ਼ਖਸੀਅਤ ਤੇ ਸੇਵਾ ਕਾਰਨ ਆਪ ਜੀ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਰਹੇ, ਜਿਸ ਕਰਕੇ ਗੁਰੂ ਸਾਹਿਬ ਨੇ ਆਪਣੀ ਧੀ ਬੀਬੀ ਪਾਨੀ ਜੀ ਦਾ ਰਿਸ਼ਤਾ ਤੁਹਾਡੇ ਨਾਲ ਕਰਾ ਦਿੱਤਾ। ਬੀਬੀ ਪਾਨੀ ਜੀ ਜਿੱਥੇ ਆਪਣੇ ਪਿਤਾ ਦੀ ਸੇਵਾ ਕਰਦੇ ਸਨ, ਨਾਲ ਦੇ ਨਾਲ ਸਿਮਰਨ ਦਾ ਮਹਾਨ ਮੁਜੱਸਮਾ ਵੀ ਸਨ। ਹੁਣ ਬੀਬੀ ਪਾਨੀ ਜੀ ਤੇ ਭਾਈ ਜੇਠਾ ਜੀ ਰੋਜ਼ਾਨਾ ਜਿੱਥੇ ਪ੍ਰਭੂ ਪਰਮਾਤਮਾ ਦੀ ਸਿਮਰਨ ਚ ਲੀਨ ਨੇ, ਉੱਥੇ ਹੀ ਗੁਰੂ ਘਰ ਦੇ ਮਹਾਨ ਸੇਵਕ ਵੀ ਨੇ। ਆਪ ਜੀ ਦੀ ਸੇਵਾ ਤੇ ਸੇਵਾਓ ਦੇਖ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ 1574 ਨੂੰ ਗੁਰੂ ਨਾਨਕ ਦੀ ਗਦੀ ਸੌਂਪ ਕੇ ਜੋਤੀ ਜੋਤ ਸਮਾ ਗਏ। जिस तरह साहिब श्री गुरु नानक देव जी ने करतारपुर साहब, गुरु अंगद देव जी ने खडूर साहब और साहिब श्री गुरु अमरदास जी ने गोविंदवाल साहब वसाया, आप जी ने भी माझे विचों गटाला तो सुल्तान विंड अते गिलवाली तो साहिब श्री गुरु अमरदास जी की प्रेरणा नाल एक नवा शहर वसाया। आप जी ने 1577 ईस्वी विच पिंड तोंगवाली तो लगभग 700 अकबरी रुपए नाल 500 विगे जमीन खरीदी और एक नवा शहर वसाउण दी तैयारी वास्ते पानी दी कमी नूं पूरा करन लई सब तो पहले सरोवर साहब दी खुदवाई शुरू की। आप जी ने इस नवे शहर का नाम गुरु का चक रखिया, जो बाद विच चक रामदास तो रामदासपुर और आखिर विच अमृत सरोवर कारण अमृतसर साहब कहलाया। आप जी जब लाहौर आए ਤਾਂ ਆਪ ਨੇ ਆਪਣੇ ਇਸ ਘਰ ਨੂੰ ਧਰਮਸ਼ਾਲ ਬਣਾਇਆ ਅਤੇ ਇੱਕ ਖੂਹ ਦੀ ਵੀ ਖੁਦਵਾਈ ਸ਼ੁਰੂ ਕਰਵਾਈ। ਰੋਜ਼ਾਨਾ ਦੀ ਬੁਨਿਆਦ ਤੇ ਆਸਾ ਕੀ ਵਾਰ ਅਤੇ ਕੀਰਤਨ ਵੀ ਆਰੰਭ ਕਰਵਾਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ। ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚੋਂ ਲਾਵਾਂ ਹਨ। ਸੋਚਣ ਦੀ ਗੱਲ ਤਾਂ ਇਹ ਹੈ ਕਿ ਜਿਸ ਨੂੰ ਗਰੀਬ, ਲਾਚਾਰ ਅਤੇ ਮੁਫਲਿਸ ਆਖਿਆ ਗਿਆ, ਅੱਜ ਉਸ ਮਾਲਕ ਦਾ ਦਰ ਗਰੀਬਾਂ ਲੋੜਵੰਦਾਂ ਦਾ ਆਸਰਾ ਹੈ। ਜਿਸ ਸਾਹਿਬ ਦਾ ਕੋਈ ਘਰ ਨਹੀਂ ਸੀ, ਅੱਜ ਉਸ ਮਾਲਕ ਦਾ ਘਰ ਸੋਨੇ ਦਾ ਬਣਿਆ ਹੋਇਆ ਹੈ। ਜਿਸ ਨੂੰ ਅਨਪੜ੍ਹ ਤੇ ਗਵਾਰ ਆਖਿਆ ਗਿਆ, ਉਸ ਸਾਹਿਬ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ ਦਰਜ ਹਨ, ਜਿਸ ਅੱਗੇ ਅਸੀਂ ਰੋਜ਼ਾਨਾ ਨਕਮਸਤਕ ਹੁੰਦੇ ਹਾਂ। ਜਿਸ ਸਾਹਿਬ ਦਾ ਕੋਈ ਰਿਸ਼ਤੇਦਾਰ ਨਹੀਂ ਸੀ, ਅੱਜ ਉਸ ਦੀਆਂ ਲਾਵਾਂ ਪੜਨ ਤੋਂ ਬਿਨਾਂ ਕੋਈ ਰਿਸ਼ਤਾ ਹੀ ਨਹੀਂ ਹੋ ਸਕਦਾ।
जिस गरीब नवाज मालिक ने अपने घर तो निकलण वेले सिर्फ 2 जोड़े लए सन, अज उस मालिक दे घर दा एक जोड़ा लखां दा है। ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਹਨ। ਜੋ ਇਸ ਦਾ ਸੇਵੇਦਾਰ ਬਣ ਜਾਂਦਾ ਹੈ, ਬਾਬਾ ਨਾਨਕ ਇਸ ਨੂੰ ਘਰ ਦਾ ਮਾਲਕ ਬਣਾ ਦਿੰਦਾ ਹੈ। ਇਸ ਗੁਰੂ ਘਰ ਦੇ ਬਿਲਕੁਲ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਖੁਦ ਧਰਮਸ਼ਾਲ ਬਣਾਈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਆਏ ਤਾਂ ਇਸ ਹੀ ਧਰਮਸ਼ਾਲ ਵਿੱਚ ਰਹੇ ਅਤੇ ਇੱਥੋਂ ਹੀ ਆਪਣੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਚਿੱਠੀਆਂ ਲਿਖੀਆਂ ਅਤੇ ਸ਼ਬਦ ਹਜ਼ਾਰੇ ਬਾਣੀ ਉਚਾਰਨ ਹੋਈ। ਇਸ ਅਸਥਾਨ ਨੂੰ ਖਾਲਸਾ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਖੜਕ ਸਿੰਘ ਦੀ ਪੈਦਾਇਸ਼ ਤੇ ਹੋਰ ਆਲੀਸ਼ਾਨ ਬਣਾ ਦਿੱਤਾ, ਪਰ 47 ਦੀ ਵੰਡ ਤੋਂ ਬਾਅਦ ਇਸ ਧਰਮਸ਼ਾਲ ਦੀ ਇਮਾਰਤ ਖਸਤਾ ਹਾਲੀ ਦੇ ਕਾਰਨ ਮੁਕੰਮਲ ਤੌਰ ਤੇ ਮਸਮਾਰ ਹੋ ਚੁੱਕੀ ਹੈ। ਇਸ ਧਰਮਸ਼ਾਲ ਦੀ ਕੁਝ ਜਗ੍ਹਾ ਅਜੇ ਬਾਕੀ ਹੈ। ਪਾਕਿਸਤਾਨ ਦੀ ਗੌਰਮੈਂਟ ਕਾਫੀ ਸਿੱਖ ਇਤਿਹਾਸਕ ਅਸਥਾਨਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਮੀਦ ਹੈ ਇਸ ਅਸਥਾਨ ਦੀ ਇਤਿਹਾਸ ਜਾਣਨ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਗੌਰਮੈਂਟ, ETBB ਅਤੇ ਸਿੱਖ ਕੌਮ ਇਸ ਇਤਿਹਾਸਕ ਅਸਥਾਨ ਨੂੰ ਬਚਾਉਣ ਦਾ ਯਤਨ ਜ਼ਰੂਰ ਕਰੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ 9 ਅਕਤੂਬਰ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬੀ ਲਹਿਰ ਆਪਣੀ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਪਿਸ਼ਾਵਰ ਲੈ ਕੇ ਜਾਵੇਗੀ ਅਤੇ ਭਾਈ ਜੋਗਾ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰਵਾਏਗੀ। ਨਾਲ ਦੇ ਨਾਲ ਪਿਸ਼ਾਵਰੀ ਸਿੱਖ ਸੰਗਤ ਨਾਲ ਮਿਲਵਾਏਗੀ, ਜਿਨ੍ਹਾਂ ਨੇ 1947 ਵਿੱਚ ਪਾਕਿਸਤਾਨ ਅਤੇ ਇਤਿਹਾਸਕ ਅਸਥਾਨਾਂ ਨੂੰ ਨਾ ਛੱਡਣ ਦਾ ਫੈਸਲਾ ਕੀਤਾ। ਆਉਣ ਵਾਲੀ ਵੀਡੀਓਜ਼ ਵੇਖਣ ਲਈ ਸਾਡੇ ਇਸ ਚੈਨਲ ਪੰਜਾਬੀ ਲਹਿਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ।